your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਲਿਖਤ ਆਈ ਹੈ ਨਿਊਯਾਰਕ ਤੋਂ ਵੀਰ ਸੁਖਜਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ, ਬਹੁਤ ਸਤਿਕਾਰਯੋਗ ਡਾਕਟਰ ਸਾਹਿਬ ਅਤੇ ਬੀਬਾ ਨੀਲਮ ਕੌਰ ਜੀ, ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਦੇ ਦਰਬਾਰੀਆਂ ਦਾ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਹੱਕਾਂ ਸੰਬੰਧੀ ਨਾ ਪੱਖੀ ਵਰਤਾਰਾ ਸਿਵਾਏ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਨੰਗੀ ਚਿੱਟੀ ਲੁੱਟ ਤੋਂ ਹੋਰ ਕੁਝ ਨਹੀਂ। ਰਾਇਪੇਰੀਅਨ ਕਾਨੂੰਨ ਤਹਿਤ ਹਰਿਆਣਾ, ਰਾਜਸਥਾਨ ਅਤੇ ਦਿੱਲੀ ਦਾ ਪੰਜਾਬ ਦੇ ਪਾਣੀਆਂ ਤੇ ਕੋਈ ਹੱਕ ਨਹੀਂ, ਪਰ ਉਹ ਸਰਕਾਰੀ ਤਾਕਤ ਦੇ ਡੰਡੇ ਦੇ ਜ਼ੋਰ ਨਾਲ ਗਲਤ ਨੂੰ ਵੀ ਸਹੀ ਅਖਵਾਉਣ ਲਈ ਲਾਮਬੰਦ ਹਨ। ਗੱਲ ਕਰਦੇ ਹਾਂ ਦਿੱਲੀ ਦੀ, ਜੋ ਕਿ ਪੰਜਾਬ ਦੇ ਪਾਣੀਆਂ ਦਾ ਹੋਰਨਾਂ ਰਾਜਾਂ ਵਾਂਗ ਮੁੱਲ ਤਾਰਨ ਤੋਂ ਭਾਜੂ ਹੈ। ਦਿੱਲੀ ਰਾਇਪੇਰੀਅਨ ਰਾਜ ਹੋਣ ਦੇ ਨਾਤੇ ਜਮਨਾ ਨਦੀ ਵਿੱਚੋਂ ਪਾਣੀ ਹੀ ਪਹਿਲਾਂ ਹੀ ਪਾਣੀ ਲੈ ਰਿਹਾ ਹੈ। ਪੂਰਬੀ ਦਿੱਲੀ ਵਿੱਚ ਗੰਗਾ ਦੇ ਪਾਣੀ ਦੀ ਸਪਲਾਈ ਗੰਗ ਨਹਿਰ ਰਾਹੀਂ ਹੁੰਦੀ ਹੈ। ਗੰਗ ਨਹਿਰ ਰਾਹੀਂ ਸਪਲਾਈ ਵਧਾ ਕੇ ਦਿੱਲੀ ਦੇ ਪਾਣੀਆਂ ਦੀ ਲੋੜ ਵਿੱਚ ਪੂਰਤੀ ਕਿਉਂ ਨਹੀਂ ਕਰਦੇ? ਹਿਡਨ ਨਦੀ ਜਮਨਾ ਨਦੀ ਦੀ ਹੀ ਇੱਕ ਧਾਰਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚੋਂ ਨਿਕਲ ਪੂਰਬੀ ਦਿੱਲੀ ਰਾਹੀਂ ਵਗਦੀ ਹੈ। ਇਹ ਨਦੀ ਗੰਗਾ ਅਤੇ ਜਮਨਾ ਦੇ ਵਿੱਚ 400 ਕਿਲੋਮੀਟਰ ਦਾ ਪੈਂਡਾ ਮੁਜ਼ੱਫਰਨਗਰ, ਮੇਰਠ, ਬਾਗਪਤ, ਗਾਜ਼ੀਆਬਾਦ, ਨੋਇਡਾ, ਗ੍ਰੇਟਰ ਨੋਇਡਾ ਰਾਹੀਂ ਹੁੰਦੀ ਹੋਈ ਬਾਹਰਲੀ ਦਿੱਲੀ ਵਿੱਚ ਜਮਨਾ ਨਾਲ ਜਾ ਮਿਲਦੀ ਹੈ। ਗੜਮੁਕਤੇਸ਼ਵਰ ਤੋਂ 5 ਕਿਲੋਮੀਟਰ ਦੀ ਵਿੱਥ ਤੇ ਗੰਗਾ ਨਦੀ ਵਗਦੀ ਹੈ। ਗੜਮੁਕਤੇਸ਼ਵਰ ਦਿੱਲੀ ਅਤੇ ਲਖਨਊ ਨੂੰ ਮਿਲਾਉਂਦੇ ਰਾਸ਼ਟਰੀ ਮਾਰਗ 24 ਉੱਤੇ ਨਵੀਂ ਦਿੱਲੀ ਤੋਂ ਕਰੀਬਨ 100 ਕਿਲੋਮੀਟਰ ਦੀ ਦੂਰੀ ਤੇ ਹੈ। ਗੰਗਾ ਇਸੇ ਮੁਕਤੇਸ਼ਵਰ ਰਾਹੀਂ ਰਾਜਧਾਨੀ ਦਿੱਲੀ ਤੋਂ ਸਭ ਤੋਂ ਨਜ਼ਦੀਕ ਕੇਂਦਰ ਹੈ। ਦੂਜੇ ਪਾਸੇ ਜੇ ਸਤਲੁਜ ਵੱਲ ਝਾਤ ਮਾਰੀਏ ਤਾਂ ਦਿੱਲੀ ਅਤੇ ਸਤਲੁਜ ਦੀ ਵਿੱਥ ਕਿਤੇ ਵਧੇਰੇ ਹੈ। ਸੋ ਗੰਗਾ ਤੋਂ ਇੱਕ ਹੋਰ ਨਹਿਰ ਪੁੱਟ ਦਿੱਲੀ ਨੂੰ ਗੰਗਾ ਦੇ ਪਾਣੀ ਦੀ ਸਪਲਾਈ ਕਿਉਂ ਨਹੀਂ ਕਰਦੇ? ਪੰਜਾਬ ਦੇ ਪਾਣੀ ਤੇ ਹੀ ਡਾਕਾ ਕਿਉਂ ਮਾਰਨਾ ਚਾਹੁੰਦੇ ਹਨ? ਹਿੰਦੁਸਤਾਨੀ ਸਰਕਾਰ ਚਾਹੇ ਤਾਂ ਗੰਗਾ ਜਮਨਾ ਨੂੰ ਹਿਡਨ ਨਦੀ ਰਾਹੀਂ ਜੋੜ ਕੇ ਹਿਡਨ ਵਿੱਚ ਪਾਣੀ ਦੀ ਮਾਤਰਾ ਵਧਾ ਸਕਦੀ ਹੈ। ਸਗੋਂ ਏਦਾਂ ਕਰਨ ਨਾਲ ਇੱਕ ਤੇ ਜਮਨਾ ਅਤੇ ਹਿਡਨ ਰਾਹੀਂ ਦਿੱਲੀ ਨੂੰ ਪਾਣੀ ਦੀ ਸਪਲਾਈ ਵੱਧ ਅਤੇ ਸਸਤੀ ਪੈ ਜਾਵੇਗੀ। ਦੂਜੇ ਦੋਨੋਂ ਨਦੀਆਂ ਦੀ ਸਾਫ਼ ਸਫਾਈ ਵੀ ਵੱਧ ਜਾਵੇਗੀ। ਲੇਕਿਨ ਇੰਜ ਕਦੀ ਵੀ ਨਹੀਂ ਕਰਨਗੇ ਅਤੇ ਇਸ ਲਈ ਹਜ਼ਾਰਾਂ ਬਹਾਨੇ ਕਰਨਗੇ। ਕਾਰਨ ਸਿਰਫ ਇੱਕ ਕਿ ਪੰਜਾਬ ਦੇ ਕੁਦਰਤੀ ਸੋਮਿਆਂ ਦੀ ਲੁੱਟ ਜਾਰੀ ਰੱਖਣੀ ਹੈ। ਉਹਦੇ ਲਈ ਭਾਵੇਂ ਕੱਲ ਨੂੰ ਇੱਕ ਨਹਿਰ ਪੁੱਟ ਕੇ ਮੱਧ ਪ੍ਰਦੇਸ਼ ਨਾਲ ਨਾ ਜੋੜੀ ਜਾਵੇ। ਮਕਸਦ ਸਿਰਫ ਇੱਕ ਕਿ ਸਾਰੇ ਸੰਸਾਰ ਦੇ ਕਾਨੂੰਨਾਂ ਨੂੰ ਛਿੱਕੇ ਟੰਗ ਬਸ ਆਪਣੇ ਘੜੇ ਕਾਲੇ ਕਾਨੂੰਨਾਂ ਦੀ ਫੋੜੀ ਨਾਲ ਪੰਜਾਬ ਨੂੰ ਤਬਾਹ ਬਰਬਾਦ ਕਰਨਾ ਹੈ। ਨਾਲੇ ਲੁਟੇਰੇ ਕੀ ਤੇ ਕਾਨੂੰਨ ਕੀ? ਪਾਣੀਆਂ ਦੀ ਲੁੱਟ ਜਾਇਜ਼ ਸਿੱਧ ਕਰਕੇ ਪੰਜਾਬ ਦੇ ਦੋਨੋਂ ਹਿੱਸਿਆਂ
ਚੜ੍ਹਦੇ ਅਤੇ ਲਹਿੰਦੇ ਨੂੰ ਪਾਣੀ ਤੋਂ ਮਹਿਰੂਮ ਕਰਨਾ ਚਾਹੁੰਦੇ ਹਨ। ਸਤਲੁਜ, ਬਿਆਸ, ਰਾਵੀ ਦਾ ਪਾਣੀ ਹੁਸੈਨੀ ਵਾਲੇ ਦੇ ਫਾਟਕਾਂ ਤੋਂ ਵੀ ਉਦੋਂ ਹੀ ਛੱਡਦੇ ਹਨ ਜਦੋਂ ਲਹਿੰਦੇ ਹਿੱਸੇ ਵਿੱਚ ਹੜ੍ਹਾਂ ਦੀ ਮਾਰ ਮਾਰਨੀ ਹੁੰਦੀ ਹੈ। ਇਹ ਹਿੰਦੁਸਤਾਨੀ ਅੱਤ ਦਰਜੇ ਦੇ ਨੀਚ ਹਨ। ਇਹਨਾਂ ਤੋਂ ਪੰਜਾਬ ਅਤੇ ਪੰਜਾਬੀਆਂ ਲਈ ਭਲਾਈ ਦੀ ਆਸ ਕਰਨਾ ਇੱਲਾਂ ਦੇ ਆਲਣੇ ਚੋਂ ਮਾਸ ਦੀਆਂ ਮੁਰਾਦਾਂ ਬਰਾਬਰ ਹੈ। ਪਾਣੀਆਂ ਤੋਂ ਛੁੱਟ ਭਾਖੜਾ ਤੋਂ ਜਿਹੜੀ ਬਿਜਲੀ ਦੀ ਲੁੱਟ ਹੋ ਰਹੀ ਹੈ ਉਸ ਦਾ ਹਾਲੇ ਕੋਈ ਮੁੱਦਾ ਨਹੀਂ ਚੁੱਕਿਆ ਜਾ ਰਿਹਾ। ਪਾਣੀਆਂ ਦੇ ਨਾਲ ਬਿਜਲੀ ਦਾ ਕਿੰਨਾ ਬਕਾਇਆ ਦਿੱਲੀ ਅਤੇ ਹਰਿਆਣਾ ਵੱਲ ਬਣਦਾ ਹੈ ਉਸ ਦਾ ਲੇਖਾ ਜੋਖਾ ਵੀ ਕਰਨਾ ਬਣਦਾ ਹੈ। ਅਫਸੋਸ ਕਿ ਪੰਜਾਬ ਦਾ ਇੱਕ ਤਬਕਾ ਖਾਂਦਾ ਪੀਂਦਾ ਪੰਜਾਬ ਦਾ ਪਰ ਪੱਖ ਹਿੰਦੁਸਤਾਨੀਆਂ ਦਾ ਪੂਰਦਾ ਹੈ ਅਤੇ ਨਾਲ ਰਲ ਜਾਂਦੇ ਹਨ ਦਿੱਲੀ ਦੇ ਜੀ ਹਜ਼ੂਰੀਏ ਅਤੇ 9 ਮਾਸ ਦਾ ਰਿਸ਼ਤਾ ਦੱਸਣ ਵਾਲੇ ਪੰਜਾਬੀਆਂ ਦਾ ਮਾਸ ਖਾਣੇ ਲਹੂ ਪੀਣੇ। ਹਿੰਦੁਸਤਾਨੀਆਂ ਦੀ ਮਚਾਈ ਲੁੱਟ ਤੋਂ ਬਚਣ ਦਾ ਇੱਕੋ ਇੱਕ ਰਾਹ ਪੰਜਾਬ ਦੀ ਆਜ਼ਾਦੀ ਹੈ, ਨਹੀਂ ਤੇ ਇਹਨਾਂ ਹਿੰਦੁਸਤਾਨੀ ਲੁਟੇਰਿਆਂ ਨੇ ਇੰਜ ਹੀ ਕੁੱਟਦੇ ਅਤੇ ਲੁੱਟਦੇ ਰਹਿਣਾ ਅਤੇ ਪੰਜਾਬ ਦੀ ਧਰਤ ਨੂੰ ਬੰਜਰ ਬਣਾ ਦੇਣਾ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ। ਟੀਵੀ 84 ਅਤੇ ਇਸ ਦੇ ਅਦਾਰੇ ਦੇ तमाम ਸਟਾਫ ਸਮੇਤ ਸਮੂਹ ਸਿੱਖ ਕੌਮ ਦੀ ਵਾਹਿਗੁਰੂ ਜੀ ਪਾਸੋਂ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹਾਂ ਜੀ। ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ, 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 ਜ਼ਿੰਦਾਬਾਦ। 4 ਵਾਰ ਉਹਨਾਂ ਕਿਹਾ ਸੀ, 8 ਵਾਰੀ ਕਿਹਾ ਜੀ। ਵੀਰ ਸੁਖਜਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਇਹ ਸਾਡੇ ਬਹੁਤ ਪਿਆਰੇ ਵੀਰ ਨੇ, ਹਮਦਰਦ ਨੇ, ਪੜ੍ਹਨ ਦਾ ਸ਼ੌਕ ਰੱਖਦੇ ਨੇ, ਦਿੱਲੀ ਦੇ ਆਲੇ ਦੁਆਲੇ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ ਨੇ। ਇਸ ਲਈ ਜਿਵੇਂ ਉਹਨਾਂ ਨੇ ਸਾਰਾ ਨਕਸ਼ਾ ਕੀਤਾ ਕਿ ਵੀ ਜੇ ਦਿੱਲੀ ਦੀ ਪਾਣੀ ਦੀ ਸਪਲਾਈ ਹੈ ਉਹ ਜਮਨਾ ਦੀ ਰਾਈਪੇਰੀਅਨ ਹੈ ਕਿਉਂਕਿ ਜਮਨਾ ਉੱਥੋਂ ਵਗਦੀ ਹੈ, ਪਲੱਸ ਦੂਸਰੇ ਪਾਸੇ ਕਿਉਂਕਿ ਬੈਲਟ ਜਿਹੜੀ ਹੈ ਜਮਨਾ ਦਾ ਪਾਰ ਤੇ ਗੰਗਾ ਜਮਨਾ ਦਾਹਿਨਾ ਹੈ, ਗੰਗਾ ਜਮਨਾ ਕਲਚਰ ਹੈ ਹਿੰਦੂਤਵਾ ਸਿਵਲਾਈਜੇਸ਼ਨ ਦਾ। ਸੋ ਇਹਨਾਂ ਦਾ ਪੰਜਾਬ ਦੇ ਪਾਣੀਆਂ ਜਾਂ ਸਤਲੁਜ ਬਿਆਸ ਦੇ ਨਾ ਕਲਚਰ ਨਾਲ ਸੰਬੰਧ ਹੈ ਨਾ ਇਹਨਾਂ ਦਾ ਪਾਣੀਆਂ ਤੇ ਹੱਕ ਹੈ। ਔਰ ਇਹਨਾਂ ਨੇ ਜਿਸ ਤਰੀਕੇ ਨਾਲ ਸਾਰੇ ਡਿਸਟੈਂਸ ਦਿੱਤੇ ਨੇ ਇਹ ਰਿਮਾਰਕੇਬਲ ਹੈ ਕਿ ਉਹਨਾਂ ਨੇ ਆਪਣਾ ਕੇਸ ਬਿਲਟ ਕੀਤਾ ਹੈ। ਪਰ ਇਸ ਦਾ ਜਵਾਬ ਵੀ ਉਹਨਾਂ ਨੇ ਖੁਦ ਹੀ ਦਿੱਤਾ ਹੈ ਔਰ ਬੜਾ ਖੂਬਸੂਰਤ ਫਰੇਜ਼ ਬੜੀ ਦੇਰ ਬਾਅਦ ਸੁਣਨ ਨੂੰ ਮਿਲਿਆ ਕਿ ਇੱਲਾਂ ਦੇ ਆਲਣੇ ਚੋਂ ਮਾਸ ਦੀਆਂ ਮੁਰਾਦਾਂ। ਇੱਕ ਹੁੰਦਾ ਮਾਸ ਭਾਲਣਾ ਹੋਰ ਹੈ, ਮੁਰਾਦ ਹੈ ਵੀ ਬੰਦਾ ਘਰੋਂ ਤੁਰਦਾ ਹੈ ਕਿ ਵੀ ਮੈਂ ਚੱਲਿਆ ਹੁਣ ਇੱਲਾਂ ਦੇ ਆਲਣੇ 'ਚ ਵੀ ਉੱਥੋਂ ਮੈਨੂੰ ਮਾਸ ਮਿਲੇਗਾ। ਸੋ ਅਸੀਂ ਇਹਨਾਂ ਤੋਂ ਕੀ ਆਸ ਰੱਖ ਸਕਦੇ ਹੋ? ਤਾਂ ਡੈਲੀਬਰੇਟ ਹੈ, ਉਹਨਾਂ ਨੇ ਕੁੱਟਣਾ ਤੇ ਲੁੱਟਣਾ, ਉਹ ਦੋਨਾਂ ਹੀ ਹੈ, ਲੁੱਟ ਰਹੇ ਨੇ ਫਿਰ ਕੁੱਟਣਗੇ ਔਰ ਫਿਰ ਮਾਰਨਗੇ, ਉਹ ਜੋ ਕੁਝ ਸਾਡੇ ਨਾਲ ਵਾਪਰਦਾ। ਸੋ ਉਹਨਾਂ ਨੇ ਜਿਸ ਕਿਸਮ ਦਾ ਮਾਹੌਲ ਸਿਰਜਿਆ, ਅੱਜ ਹੀ ਟ੍ਰਿਬਿਊਨ ਦਾ ਇੱਕ ਲੇਖ ਜਿਹੜਾ ਹੈ ਉਸ ਨੇ ਪੂਰਾ ਮਹਾਭਾਰਤ ਦੀ ਕਹਾਣੀ ਨਾਲ ਹਰਿਆਣਾ ਪੰਜਾਬ ਨੂੰ ਜੋੜਿਆ ਸੀ ਕਿ ਜੀ ਜੇ ਉਦੋਂ 5 ਪਿੰਡ ਮੰਗੇ ਸੀ ਉਹ ਦੇ ਦਿੰਦੇ, ਮਹਾਭਾਰਤ ਨਾ ਹੁੰਦਾ। ਉਹਨੇ ਕਿਹਾ ਜੀ ਪੰਜਾਬ ਇਹੀ ਕਰ ਰਿਹਾ ਜੋ ਉਹ ਅੰਨੇ ਉਹਦੇ ਪਿਓ ਨੇ ਦੁਰਯੋਧਨ ਦੇ ਨੇ ਕੀਤਾ ਸੀ, ਧ੍ਰਿਤਰਾਸ਼ਟਰ ਨੇ। ਔਰ ਜੇ ਭੀਸ਼ਮ ਪਿਤਾਮਾ ਵੀ ਉਦੋਂ ਬੋਲ ਪੈਂਦਾ, ਭੀਸ਼ਮ ਪਿਤਾਮਾ ਸੁਪਰੀਮ ਕੋਰਟ ਨੂੰ ਕਹਿ ਰਿਹਾ। ਸੋ ਮਤਲਬ ਕੌਰਵ ਬਣਾਤਾ ਮਹਾਭਾਰਤ ਦੀਆਂ ਤਿਆਰੀਆਂ ਦਾ ਮਤਲਬ ਪੰਜਾਬ ਨੂੰ ਕੁੱਟਣ ਦੀਆਂ ਤਿਆਰੀਆਂ। ਔਰ ਮੈਂ ਦੇਖ ਰਿਹਾ ਵੀ ਕਿਵੇਂ ਦੀ ਚੇਂਜਿਸ। ਅੱਜ ਅਮਰਿੰਦਰ ਦੀ ਸਟੇਟਮੈਂਟ ਬਿਲਕੁਲ ਜਬਲਪੁਣਾ ਜਿਹਨੂੰ ਕਹਿੰਦੇ ਨੇ, ਉਹ ਕਹਿੰਦਾ ਜੀ ਪੰਜਾਬ ਤੇ ਹਰਿਆਣੇ 'ਚ ਜਿਹੜਾ ਪਾਣੀ ਦੀ ਵੰਡ ਵੀ ਕਿਉਂਕਿ ਜਿਹੜੇ ਅਸੈਟ ਵੰਡੇ ਗਏ ਉਹ 60-40 ਦੀ ਰੇਸ਼ੋ 'ਚ ਵੰਡੇ ਗਏ ਸੀ, ਇਸ ਲਈ ਪਾਣੀ ਦੀ ਵੰਡ ਵੀ 60-40 ਦੀ ਰੇਸ਼ੋ 'ਚ। ਉਹ ਇੱਕ ਪਾਸੇ ਤੁਸੀਂ ਰਾਈਪੇਰੀਅਨ ਦੀ ਗੱਲ ਕਰਦੇ ਹੋ, ਹਰਿਆਣਾ ਰਾਈਪੇਰੀਅਨ ਨਹੀਂ ਹੈ, ਤੁਸੀਂ 60-40 ਦੀ ਕਿਵੇਂ ਗੱਲ ਕਰ ਰਹੇ ਹੋ? ਜਮਨਾ ਦਾ ਪਾਣੀ ਉਹਨੂੰ ਮਿਲ ਰਿਹਾ ਔਰ ਉਹਦੇ 'ਚ ਪੰਜਾਬ ਇਨਕਲੂਡ ਹੀ ਨਹੀਂ ਕੀਤਾ ਗਿਆ ਕਦੇ। ਸੋ ਕੁੱਲ ਮਿਲਾ ਕੇ ਅਸੀਂ ਇਹਨਾਂ ਨੇ ਬੜਾ ਸੋਹਣਾ ਸ਼ਬਦ ਹਿੰਦੂ ਸ਼ੈਤਾਨੀ ਵਰਤਦੇ ਨੇ ਕਿ ਵਾਕਈ ਇਹ ਸ਼ੈਤਾਨੀਅਤ ਦਾ ਸਿਖਰ ਹੈ। ਔਰ ਉਹਨਾਂ ਨੇ ਕਿਹਾ ਵੀ ਕੱਲ ਨੂੰ ਜੇ ਪੰਜਾਬ ਨੂੰ ਤਬਾਹ ਬਰਬਾਦ ਕਰਨ ਲਈ ਮੱਧ ਪ੍ਰਦੇਸ਼ ਨਾਲ ਵੀ ਉਹਨਾਂ ਨੂੰ ਜੋੜਨਾ ਪਿਆ ਤੇ ਜੋੜ ਦੇਣਗੇ। ਔਰ ਪਾਕਿਸਤਾਨ ਦੀ ਤਬਾਹੀ ਲਈ ਖੋਲ ਦਿੰਦੇ ਨੇ ਉਸ ਦੇ ਫਲੱਡ ਗੇਟ, ਹੜ੍ਹਾਂ ਦੀ ਮਾਰ ਪਾਕਿਸਤਾਨ 'ਚ ਲਿਆਣੀ ਹੁੰਦੀ ਹੈ। ਔਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਦੀ ਜਿਹੜੀ ਲਿਖਤ ਹੈ ਉਹ ਆਪਣੇ ਆਪ ਦੇ ਵਿੱਚ ਹੀ ਸੈਲਫ ਐਕਸਪਲੇਨੇਟਰੀ, ਪਰ ਕਿਉਂਕਿ ਇੱਲਾਂ ਦੇ ਆਲਣੇ 'ਚੋਂ ਅਸੀਂ ਮਾਸ ਦੀ ਮੁਰਾਦ ਨਹੀਂ ਕਰ ਸਕਦੇ। ਔਰ ਅਲਟੀਮੇਟਲੀ ਕਨਕਲੂਡ ਵੀ ਉਹਨਾਂ ਨੇ ਕੀਤਾ ਕਿ ਵੀ ਸਾਡੇ ਕੋਲ ਖਾਲਿਸਤਾਨ ਤੋਂ ਬਿਨਾਂ ਕੋਈ ਚੋਇਸ ਨਹੀਂ ਹੈ। ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ, ਇਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ 1 ਮਿੰਟ ਰਹਿ ਗਿਆ, ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। 1 ਮਿੰਟ ਕਹਿ ਕੇ ਤੁਸੀਂ ਵਿਚਾਰ ਨੂੰ ਵੀ ਸੀਮਤ ਕਰ ਦਿੱਤਾ, ਪਰ ਅਸੀਂ ਦੱਸਾਂਗੇ ਜ਼ਰੂਰ। ਭਾਈ ਗੁਰਦਾਸ ਜੀ ਦਾ ਕਵਿਤ ਨੰਬਰ 125 ਅਸੀਂ ਚੁਣਿਆ। ਸਹਿਜ ਸਮਾਦ ਸਾਧ ਸੰਗਤ ਮੈਂ ਸਾਚ ਖੰਡ,
सतगुर पूर्ण ब्रह्म को निवास है। दर्श ध्यान सरगुण अकाल मूरत, पूजा फुल फल चरणामृत विश्वास है। निरंकार चार परमारथ परम पद, शब्द सुरत अवगाहन अभ्यास है। सर्ब निदान दान दायक भगत पाए, काम नह काम धाम पूਰਨ ਪ੍ਰਗਾਸ ਹੈ। ਅਕਾਲ ਪੁਰਖ ਦੀ ਉਸਤਤ ਦੇ ਵਿੱਚ ਔਰ ਕਿ ਉਹ ਨਿਰੰਕਾਰ ਸਰਬ ਨਿਦਾਨ ਸਾਰੇ ਗੁਣਾਂ ਦਾ ਖਜ਼ਾਨੇ, ਜੇ ਉਹ ਭਗਤੀ ਔਰ ਭਾਏ ਪਿਆਰ ਦਾ ਦਾਨ ਬਖਸ਼ੇ ਤੇ ਉਸ ਦੇ ਨਾਲ ਸਾਰੇ ਹੀ ਜਿਹੜੇ ਕੰਮ ਨੇ ਉਹ ਸੰਵਰਦੇ ਨੇ। ਅੰਦਰ ਪੂਰਾ ਚਾਹ ਹੁੰਦਾ ਹੈ, ਚਾਰ ਚਫੇਰੇ ਪ੍ਰਗਾਸ ਹੁੰਦੇ ਔਰ ਸ਼ਬਦ ਔਰ ਸੁਰਤ ਦਾ ਮੇਲ। ਇਹ ਆਪਣੇ ਆਪ ਦੇ ਵਿੱਚ ਸਮਝ ਲਓ ਕਿ ਕੋਈ ਪੂਜਾ ਕਰਦਾ ਹੈ, ਕੋਈ ਫੁੱਲ ਫਲ ਭੇਟ ਕਰਦਾ ਹੈ, ਕੋਈ ਚਰਨਾਮ੍ਰਿਤ ਲੈਂਦਾ ਹੈ, ਪਰ ਇਸ ਸਭ ਨਾਲੋਂ ਉੱਤਮ ਜਿਹੜਾ ਹੈ ਉਹ ਪ੍ਰਭੂ ਦੀ ਯਾਦ, ਪ੍ਰਭੂ ਦੀ ਬੰਦਗੀ, ਉਸ ਦਾ ਪਿਆਰ ਹੈ ਔਰ ਉਸ ਦੇ ਰੂਪ ਦੇ ਵਿੱਚ ਪੂਰਨ ਬ੍ਰਹਮ ਉੱਥੇ ਵਸਦਾ ਹੈ। ਪਹਿਲੀ ਤੁਕ 'ਚ ਉਹਨਾਂ ਕਿਹਾ ਸੀ ਸਹਿਜ ਸਮਾਧ ਸਾਧ ਸੰਗਤ ਮੈਂ ਸਾਚਖੰਡ, ਕਿ ਸਤ ਸੰਗਤ ਵਿੱਚ ਬੈਠ ਕੇ ਸਹਿਜ ਦੇ ਵਿੱਚ ਰਹਿੰਦੇ ਆ ਜੀਵਨ ਦੇ ਅੰਦਰ, ਇਹੀ ਸੱਚਖੰਡ ਦੀ ਪ੍ਰਾਪਤੀ ਹੈ। ਜੀ ਇਹ ਅੱਜ ਦਾ ਵਿਚਾਰ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvag4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।